एक बंदा ना होटल ते रोटी खाण जावे करे ते रोटी खा के निकले करे तो ਉਹਦੇ ना एक बंदा ना नज़रां च आउण लग पिया। ਉਹਨੇ ਵੇਖਣਾ भी ਜਦੋਂ रश पै जांदा ना होटल ते ये बंदा उदों ही रोटी खांदा ते ਉਹ ਜਿਹੜਾ ਬੰਦਾ ਸੀ ਉਹਨੇ ਬਿੱਲ ਦੇਣਾ ਤੇ ਉਹ ਬੰਦਾ ਨਾ ਇਗਨੋਰ ਕਰਕੇ ਜਦੋਂ ਵੇਖਣਾ रश ਪਿਆ ਜਿਹੜਾ ਹੋਟਲ ਦਾ ਮਾਲਕ ਹੈ ਨਾ ਉਹ ਦੂਸਰੇ ਗਾਹਕਾਂ 'ਚ ਮਸਰੂਫ ਉਹਨੇ ਅੱਖ ਵਲਾ ਕੇ ਤੇ ਲੰਘ ਜਾਣਾ। ਉਹ ਇੱਕ ਜਿਹੜਾ ਸੀ ਨਾ ਉੱਥੋਂ ਦਾ ਸ਼ਹਿਰੀ ਉਹਨੇ ਗੌਰ ਰੱਖੀ ਤੇ 2-3 ਦਿਨਾਂ ਬਾਅਦ ਨਾ ਉਸ ਮਾਲਕ ਨੂੰ ਜਦੋਂ ਬੰਦਾ ਰੋਟੀ ਖਾ ਕੇ ਉੱਠਣ ਲੱਗਾ ਨਾ ਉਹਨੂੰ ਆਂਦਾ ਵੀ ਸਰ ਤੁਹਾਨੂੰ ਮੈਂ ਗੱਲ ਦੱਸਾਂ। ਉਹਨੇ ਕਿਹਾ ਦੱਸੋ। ਆਂਦਾ ਵੀ ਉਹ ਜਿਹੜਾ ਬੰਦਾ ਉੱਠ ਰਿਹਾ ਨਾ ਇਸ ਟਾਈਮ ਰੋਟੀ ਖਾ ਕੇ ਉਹ ਮੈਂ 3-4 ਦਿਨ ਤੋਂ ਵੇਖ ਰਿਹਾ ਉਹ ਪੈਸੇ ਨਹੀਂ ਦਿੰਦਾ, ਉਹ ਇਸੇ ਤਰ੍ਹਾਂ ਹੀ ਚਲਾ ਜਾਂਦਾ ਵੇ ਤੁਹਾਨੂੰ ਦਾਲ ਆ। ਮਾਲਕ ਨੇ ਆਖਿਆ ਚੁੱਪ ਕਰ ਜਾ ਕਰੀ ਉਹਨੂੰ ਜਾ ਲੈਣ ਦੇ ਤੇ ਬਾਅਦ 'ਚ ਆਪਾਂ ਗੱਲ ਕਰਨੀ। ਉਹਨੇ ਰੋਟੀ ਖਾਧੀ ਉਸੇ ਤਰ੍ਹਾਂ ਆਪਣੇ ਰੂਟੀਨ ਦੇ ਮੁਤਾਬਕ ਅੱਖ ਵੜਾਈ ਤੇ ਚਲਾ ਗਿਆ। ਉਹ ਜਦੋਂ ਦੂਸਰਾ ਬੰਦਾ ਕੋਲ ਬੈਠਾ ਨਾ ਤੇ ਉਹ ਮਾਲਕ ਨੂੰ ਆਂਦਾ ਵੀ ਹਾਂਜੀ ਦੱਸੋ ਜੀ। ਹੁਣ ਉਹਨੇ ਮਾਲਕ ਨੇ ਆਖਿਆ ਤੇਰੇ ਖਿਆਲ 'ਚ ਕਿ ਮੈਨੂੰ ਨਹੀਂ ਪਤਾ ਵੀ ਇਹ ਬੰਦਾ ਇਸ ਤਰ੍ਹਾਂ ਕਰਦਾ। ਉਹ ਬੰਦਾ ਜਿਹੜਾ ਸੀ ਉਹ ਸ਼ਹਿਰੀ ਉਹ ਪਰੇਸ਼ਾਨ ਹੋ ਗਿਆ। ਮਾਲਕ ਨੇ ਆਖਿਆ ਮੈਨੂੰ ਸਾਰਾ ਹੀ ਪਤਾ ਵੇ। ਉਸ ਹੋਟਲ ਦਾ ਮਾਲਕ ਨੇ ਆਖਿਆ ਮੈਂ ਬੜੀ ਦੇਰ ਦਾ ਵੇਖਦਾ ਵਾਂ ਜਿਹੜੀ ਤੂੰ ਅੱਜ ਮੈਨੂੰ ਗੱਲ ਦੱਸ ਰਿਹਾ ਨਾ ਕਿ ਬੰਦਾ ਪੈਸੇ ਨਹੀਂ ਦਿੰਦਾ, ਇਹ ਬੜੇ ਲੋਕ ਮੈਨੂੰ ਦੱਸ ਚੁੱਕੇ ਨੇ ਅੱਗੇ ਗੱਲ, ਲੇਕਿਨ ਮੈਂ ਉਹਦੇ ਕੋਲ ਨਹੀਂ ਰਹਿੰਦਾ। ਉਹਦੀ ਵਜ੍ਹਾ ਹੁਣ ਤੈਨੂੰ ਮੈਂ ਦੱਸਣਾ। मैं अक्सर ਉਹਨੇ ਮਾਲਕ ਨੇ ਆਖਿਆ ਵੀ ਮੈਂ ਇੱਥੇ ਸ਼ੀਸ਼ੇ 'ਚ ਬੈਠਾ ਵੇਂਦਾ ਰਹਿਣਾ ਕਿ ਬੰਦਾ ਕੋਨੇ ਨਾਲ ਲਾ ਕੇ ਨਾ ਰੋਡ ਦੇ ਦੂਸਰੇ ਪਾਸੇ ਵੇਂਦਾ ਰਹਿੰਦਾ ਵੇ ਵੀ ਇਸ ਹੋਟਲ 'ਚ ਜਦੋਂ ਰਸ਼ ਪੈਦਾ ਨਾ ਤੇ ਮੈਂ ਉਦੋਂ ਜਾ ਕੇ ਰੋਟੀ ਖਾਣੀ ਹੈ। ਜਦੋਂ ਰਸ਼ ਪੈਂਦਾ ਹੈ ਆਉਂਦਾ ਰੋਟੀ ਖਾ ਕੇ ਤੇ ਨਿਕਲ ਜਾਂਦਾ ਹੈ, ਦੋਏ ਟਾਈਮ ਹੀ ਇੰਜ ਕਰਦਾ ਵੇ। ਤੇ ਜਦੋਂ ਉਹਦਾ ਤੇ ਅੱਲਾ ਦਾ ਮਾਮਲਾ ਵੇ ਮੈਂ ਅੱਲਾ ਦੇ ਤੇ ਉਹਦੇ ਮਾਮਲੇ 'ਚ ਲੱਤ ਨਹੀਂ ਅਡਾਣੀ ਚਾਹੁੰਦਾ। ਉਹ ਬੰਦਾ ਹੋਰ ਪਰੇਸ਼ਾਨ ਹੋ ਗਿਆ ਵੀ ਅੱਲਾ ਦਾ ਤੇ ਉਹਦਾ ਮਾਮਲਾ ਕੀ। ਉਹ ਹੋਟਲ ਦਾ ਮਾਲਕ ਆਂਦਾ ਵੀ ਅੱਲਾ ਦਾ ਤੇ ਉਹਦਾ ਮਾਮਲਾ ਇਹ ਵੇ ਵੀ ਉਹ ਦੁਆ ਕਰਦਾ ਰਹਿੰਦਾ ਵੀ ਜਦੋਂ ਇਸ ਹੋਟਲ 'ਚ ਰਸ਼ ਪਵੇ ਨਾ ਤੇ ਮੈਂ ਉਦੋਂ ਜਾਵਾਂ। ਉਹਦਾ ਇੰਤਜ਼ਾਰ ਹੀ ਇਹ ਹੁੰਦਾ ਵੀ ਜਦੋਂ ਰਸ਼ ਪੈਣਾ ਉਹਨੇ ਉਦੋਂ ਰੋਟੀ ਖਾਂਦਾ, ਉਂਝ ਨਹੀਂ ਉਹ ਖਾਂਦਾ ਆਣ ਕੇ। ਤੇ ਜਦੋਂ ਅੱਲਾ ਅੱਗੇ ਦੁਆ ਕਰਦਾ ਇੱਥੇ ਰਸ਼ ਪਵੇ, ਇੱਥੇ ਗਾਹਕ ਜ਼ਿਆਦਾ ਆਉਣ ਤੇ ਮੈਂ ਰੋਟੀ ਖਾਵਾਂ, ਤੇ ਮੈਨੂੰ ਕਿਹੜੀ ਲੋੜ ਹੈ ਵੀ ਆਪਣੇ ਕਾਰੋਬਾਰ ਦੇ ਵਿੱਚ ਰੁਕਾਵਟ ਬਣਨ ਦੀ। ਉਹਦੀ ਦੁਆ ਨਾਲ ਅੱਲਾ ਪਾਕ ਇੰਨੇ ਗਾਹਕ ਭੇਜਦਾ, ਉਹਦੇ ਵਸੀਲੇ ਨਾਲ ਇੰਨਾ ਮੇਰੇ ਹੋਟਲ ਤੇ ਰਸ਼ ਹੁੰਦਾ। ਬਾਕੀ ਵੀ ਤੇ ਲਾਗੇ ਲਾਗੇ ਹੋਟਲ ਹੈ ਇਹਨੇ, ਉਹਨਾਂ ਤੇ ਇੰਨਾ ਰਸ਼ ਕਿਉਂ ਨਹੀਂ ਹੁੰਦਾ। ਸਿਰਫ ਉਹਨੂੰ ਪਤਾ ਵੇ ਵੀ ਮੈਨੂੰ ਇੱਥੋਂ ਰੋਟੀ ਫਰੀ 'ਚ ਲੱਭਦੀ ਏ, ਮਾਲਕ ਨੂੰ ਪਤਾ ਨਹੀਂ ਲੱਗਦਾ ਤੇ ਉਹ ਦੁਆ ਕਰਦਾ ਰਹਿੰਦਾ ਵੀ ਇੱਥੇ ਰਸ਼ ਪਵੇ ਤੇ ਮੈਂ ਰੋਟੀ ਖਾਵਾਂ। ਸਾਨੂੰ ਇਸ ਗੱਲ ਤੋਂ ਇਹੀ ਹਾਸਲ ਹੁੰਦਾ ਵੇ, ਗੱਲ ਸੁਣਾਉਣ ਦਾ ਮਕਸਦ ਵੀ ਇਹ ਵੇ ਕਿ ਅਗਰ ਕੋਈ ਵੀ ਬੰਦਾ ਤੁਹਾਡੇ ਕੋਲ ਕੋਈ ਚੀਜ਼ ਖਾਂਦਾ ਵੇ ਜਾਂ ਤੁਸੀਂ ਖਵਾ ਦਿੰਦੇ ਜੇ ਨਾ ਤੇ ਉਹਦੇ 'ਚ ਖੁਸ਼ੀ ਮਹਿਸੂਸ ਕਰਿਆ ਕਰੋ, ਬਲਕਿ ਕਿ ਉਹਦੀ ਵਜ੍ਹਾ ਤੋਂ ਤੁਸੀਂ ਵੀ ਤਾਂ ਖਾ ਰਹੇ ਜੇ ਨਾ। ਅਗਰ ਕੋਈ ਮਹਿਮਾਨ ਆ ਗਿਆ ਜਾਂ ਕਿਸੇ ਨੂੰ ਤੁਸੀਂ ਸ਼ਹਿਰ 'ਚ ਲੈ ਗਏ ਹੋ ਕੁਛ ਖਵਾ ਰਹੇ ਜੇ, ਅਗਰ ਉਹਦੇ ਤੁਸੀਂ 2-4 ਹਜ਼ਾਰ ਰੁਪਈਆ ਲਾਉਂਦੇ ਜੇ ਤੇ ਤੁਸੀਂ ਵੀ ਤਾਂ ਨਾਲ ਖਾ ਰਹੇ ਜੇ ਨਾ। ਅੱਲਾ ਜਾਣੇ ਅੱਲਾ ਪਾਕ ਉਹਦੇ ਵਸੀਲੇ ਨਾਲ ਤੁਹਾਨੂੰ ਦੇ ਰਿਹਾ ਵੇ, ਨਹੀਂ ਤੇ ਹੋ ਸਕਦਾ ਤੁਸੀਂ ਕਿੱਥੇ ਖਾਣੇ ਸੀ ਜਾ ਕੇ। ਤੇ ਇਸ ਤੋਂ ਕਰਕੇ ਅਗਰ ਕੋਈ ਬੰਦਾ ਆਵੇ ਜਾਂ ਖਾਵੇ ਨਾ ਤੇ ਖੁਸ਼ ਰਿਹਾ ਕਰੋ, ਅੱਲਾ ਦੀ ਰਾਹ ਤੇ ਦਿੰਦੇ ਰਿਹਾ ਕਰੋ। ਮੇਰੀ ਦੁਆ ਹੈ ਜਿੱਥੇ ਵੀ ਰਹੋ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।